ਨਸ਼ਾ ਤਸਕਰੀ ਦੇ ਵਿੱਚ ਪੰਜਾਬੀਆਂ ਦਾ ਪਹਿਲਾ ਨੰਬਰ ਹੈ। ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਲਈ 1 ਲੱਖ ਦੀ ਆਬਾਦੀ ਪਿੱਛੇ 24 ਜਿਹੜੇ ਕੇਸ ਨੇ ਉਹ ਦਰਜ ਕੀਤੇ ਜਾਂਦੇ ਨੇ। 24 ਤੋਂ ਵੱਧ 24.3 ਨੇ। ਇਸ ਤੋਂ ਪਹਿਲਾਂ ਇਹ ਸੂਬਾ ਕਦੇ ਵੀ ਨਸ਼ਾ ਤਸਕਰੀ ਦੇ ਕਰਨ ਵਾਲੇ ਮੋਹਰੀ 3 ਸੂਬਿਆਂ ਦੇ ਵਿੱਚ ਕਦੇ ਸ਼ੁਮਾਰ ਨਹੀਂ ਰਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਹੋਣੀ ਦੇ ਬਾਰੇ, ਪੰਜਾਬ ਦੀ ਤਰਾਸਦੀ ਦੇ ਬਾਰੇ ਔਰ ਇਸ ਪਹਿਲੂ ਨੂੰ, ਇਸ ਪੱਖ ਨੂੰ, ਇਸ ਜਿਹੜਾ ਮਸਲਾ ਹੈ ਇਹਨੂੰ ਆਪਾਂ ਹੋਰ ਵੀ ਕਈ ਪੱਖਾਂ ਤੋਂ ਅਧਿਐਨ ਕਰਨ ਦਾ ਯਤਨ ਕਰਾਂਗੇ ਕਿ ਕਿਤੇ ਪੰਜਾਬੀਅਤ ਨੂੰ ਕਲੰਕਿਤ, ਪੰਜਾਬੀਅਤ ਨੂੰ ਬਦਨਾਮ ਕਰਨ ਦਾ ਕੋਈ ਜ਼ਰੀਆ ਤਾਂ ਨਹੀਂ ਬਣ ਗਿਆ, ਔਰ ਜੇਕਰ ਇਸ ਤਰ੍ਹਾਂ ਹੋ ਰਿਹਾ ਤਾਂ ਬਹੁਤ ਮੰਦਭਾਗਾ। ਦੂਜੀ ਗੱਲ ਇਹ ਹੈ ਕਿ ਜਿਸ ਮਸਲੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ, ਇਹਦੇ ਬਾਰੇ ਜੋ ਵਿਪਤਾ ਇਸ ਵੇਲੇ ਪੰਜਾਬੀਆਂ ਨੂੰ ਘੇਰੀ ਖੜੀ ਹੈ, ਜੋ ਵਿਪਤਾ ਇਸ ਵੇਲੇ ਪੰਜਾਬ ਨੂੰ ਘੇਰੀ ਖੜੀ ਹੈ, ਉਹ ਕੋਈ ਲੁਕੀ ਛੁਪੀ ਤਾਂ ਨਹੀਂ ਹੈ, ਪਰ ਕੇਂਦਰ ਸਰਕਾਰਾਂ ਨੇ, ਸਮੇਂ ਦੀਆਂ ਸਰਕਾਰਾਂ ਨੇ ਜਾਂ ਪੰਜਾਬ ਸਰਕਾਰਾਂ ਨੇ ਉਸ ਵਿਪਤਾ ਦੇ ਹੱਲ ਦੇ ਲਈ ਕੀ ਕੀਤਾ, ਇਹਦੇ ਬਾਰੇ ਵੀ ਆਪਾਂ ਗੌਰ ਕਰਾਂਗੇ। ਇਹਦੇ ਬਾਰੇ ਵੀ ਕਈ ਪਹਿਲੂਆਂ ਤੋਂ ਇਸ ਚੀਜ਼ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਨਸ਼ੇ ਦੇ ਬਾਰੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ, ਜਿਹੜੇ ਕਿ ਇੱਕ ਨੈਸ਼ਨਲ ਕੌਮੀ ਅਦਾਰਾ ਵਾ, ਤੇ ਉਹਨੇ ਇੱਕ ਅਧਿਐਨ ਕੀਤਾ, ਉਹਨੇ ਰਿਪੋਰਟਾਂ ਕੱਢ ਕੇ ਲਿਆਂਦੀਆਂ ਨੇ ਨਸ਼ੇ ਦੇ ਮਾਮਲੇ ਦੇ ਵਿੱਚ, ਔਰ ਔਰਤਾਂ ਪ੍ਰਤੀ ਕਿਹੜੀ ਸਟੇਟ ਦੇ ਵਿੱਚ ਕਿੰਨਾ ਜ਼ੁਲਮ ਹੋ ਰਿਹਾ, ਬੱਚਿਆਂ ਪ੍ਰਤੀ ਕਿਹੜੀ ਸਟੇਟ ਦੇ ਵਿੱਚ ਕਿੰਨਾ ਜ਼ੁਲਮ ਹੋ ਰਿਹਾ, ਕਿਹੜੇ ਖਿੱਤੇ ਦੇ ਵਿੱਚ, ਔਰ ਕਿਹੜੀਆਂ ਜਿਹੜੀਆਂ ਸੂਬੇ ਨੇ, ਕਿਹੜੀਆਂ ਸਟੇਟਾਂ ਨੇ ਜਿੱਥੇ ਜ਼ਿਆਦਾ ਜ਼ੁਲਮ ਹੋ ਰਿਹਾ, ਜਿੱਥੇ ਜ਼ਿਆਦਾ ਵੱਖ-ਵੱਖ ਵਰਗਾਂ ਦੇ ਵਿੱਚ ਜਿਹੜੀ ਇਹ ਰਿਪੋਰਟ ਆ ਲੈ ਕੇ ਆਂਦੀ ਗਈ ਹੈ। ਔਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ NDPS ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਗੱਲ ਕਰਾਂਗੇ। ਨਸ਼ਾ ਤਸਕਰੀ ਦੇ ਵਿੱਚ ਪੰਜਾਬੀਆਂ ਦਾ ਪਹਿਲਾ ਨੰਬਰ ਹੈ। NDPS ਦੀ ਰਿਪੋਰਟ NCRB ਦੀ ਰਿਪੋਰਟ ਜਿਹੜੀ ਆ ਉਹ ਕਹਿ ਰਹੀ ਹੈ NDPS ਦੇ ਕੇਸਾਂ ਦਾ ਹਵਾਲਾ ਦਿੱਤਾ ਗਿਆ ਇਹਦੇ ਵਿੱਚ, ਜਿਹਦੇ 'ਚ ਆਪਾਂ ਕਹਿ ਸਕਦੇ ਹਾਂ ਨਾਰਕੋਟਿਕਸ, ਡਰੱਗਸ ਐਂਡ ਸਾਈਕੋਟ੍ਰੋਪਿਕਸ ਦੇ ਤਹਿਤ NDPS, ਜਿਹਨੂੰ ਸ਼ਾਰਟ ਫਾਰਮ ਦੇ ਵਿੱਚ ਆਪਾਂ ਕਹਿੰਦੇ ਹਾਂ। ਹੁਣ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਲਈ 1 ਲੱਖ ਦੀ ਆਬਾਦੀ ਪਿੱਛੇ 24 ਜਿਹੜੇ ਕੇਸ ਨੇ ਉਹ ਦਰਜ ਕੀਤੇ ਜਾਂਦੇ ਨੇ। 24 ਤੋਂ ਵੱਧ 24.3 ਨੇ, ਜੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ। ਹਿਮਾਚਲ ਪ੍ਰਦੇਸ਼ ਦਾ ਦੂਜਾ ਨੰਬਰ ਹੈ, ਜਿੱਥੇ 1 ਲੱਖ ਦੀ ਆਬਾਦੀ ਪਿੱਛੇ 14 FIR ਜਿਹੜੀਆਂ ਨੇ ਉਹ ਦਰਜ ਹੋਈਆਂ ਨੇ। NDPS ਐਕਟ ਦੇ ਤਹਿਤ ਸਭ ਤੋਂ ਵੱਧ 26,619 ਕੇਸ ਕੇਰਲਾ ਦੇ ਵਿੱਚ ਦਰਜ ਹੋਏ ਨੇ। ਇਸ ਤੋਂ ਪਹਿਲਾਂ ਇਹ ਸੂਬਾ ਕਦੇ ਵੀ ਨਸ਼ਾ ਤਸਕਰੀ ਦੇ ਕਰਨ ਵਾਲੇ ਮੋਹਰੀ 3 ਸੂਬਿਆਂ ਦੇ ਵਿੱਚ ਕਦੇ ਸ਼ੁਮਾਰ ਨਹੀਂ ਰਿਹਾ। ਪੰਜਾਬ ਦੇ ਵਿੱਚ NDPS ਐਕਟ ਦੇ ਤਹਿਤ ਸਾਰੇ ਵਰਗਾਂ ਦੇ ਵਿੱਚ 12,442 FIR ਦਰਜ ਕੀਤੀਆਂ ਗਈਆਂ ਨੇ, ਤੇ ਇਸ ਅੰਕੜੇ ਦੇ ਨਾਲ ਪੰਜਾਬ ਦੇਸ਼ ਭਰ ਦੇ ਵਿੱਚੋਂ ਤੀਜੇ ਨੰਬਰ 'ਤੇ ਆਉਂਦਾ ਹੈ। ਮਹਾਰਾਸ਼ਟਰ ਦੇ ਵਿੱਚ ਨਸ਼ਾ ਤਸਕਰੀ ਦੇ 13,830 ਕੇਸ ਦਰਜ ਕੀਤੇ ਗਏ ਨੇ। NCRB ਦੀ ਜਿਹੜੀ ਰਿਪੋਰਟ ਆ ਉਹ 2 ਭਾਗਾਂ ਦੇ ਵਿੱਚ ਵੰਡੀ ਹੈ। ਪਹਿਲੀ ਸ਼੍ਰੇਣੀ ਦੇ ਵਿੱਚ ਉਹ ਬੰਦੇ ਆਉਂਦੇ ਜਿਹੜੇ ਸਿਰਫ ਨਿੱਜੀ ਜਿਹੜਾ ਨਸ਼ੀਲੇ ਪਦਾਰਥ ਨਿੱਜੀ ਖਪਤ ਦੇ ਲਈ, ਮਤਲਬ ਆਪ ਖਾਣ ਵਾਸਤੇ ਹੀ ਰੱਖਦੇ ਸੀਗੇ। ਦੂਜੇ ਉਹ ਆਉਂਦਾ ਜਿਹੜੇ ਸਿਰਫ ਨਸ਼ੇ ਦੀ ਤਸਕਰੀ ਕਰਦੇ ਆ। ਪੰਜਾਬ ਦੇ ਵਿੱਚ ਇਸ ਵਰਗ ਦਾ ਜਿਹੜਾ ਸਿਰਫ ਨਸ਼ੇ ਦੀ ਤਸਕਰੀ ਕਰਦੇ ਆ, ਇਸ ਵਰਗ ਦੇ 7,433 ਕੇਸ ਦਰਜ ਕੀਤੇ ਗਏ ਆ, ਔਰ ਇਹ ਰਿਪੋਰਟ 1920-21-22 ਦੇ ਬਾਰੇ ਹੈ, ਜਿਸ ਕਰਕੇ ਇਸ ਵਰਗ ਦੇ ਵਿੱਚ ਪੰਜਾਬ ਦੇਸ਼ ਭਰ ਦੇ ਵਿੱਚ ਮੋਹਰੀ ਹੈ। ਯਾਨੀ ਕਿ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਜਿਹੜੇ ਲੋਕ ਨਸ਼ੇ ਦੀ ਤਸਕਰੀ ਕਰਦੇ ਆ, ਸਿਰਫ ਤਸਕਰੀ ਕਰਦੇ, ਉਹ ਖਾਂਦੇ ਨਹੀਂ ਗੇ, ਪਰ ਉਹ ਪੈਡਲਰ ਨੇ, ਉਹ ਲੈ ਕੇ ਜਾਂਦੇ ਨੇ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ 'ਤੇ। ਤਾਂ ਉਹ ਜਿਹੜੇ ਮਾਮਲੇ ਦਰਜ ਹੋਏ ਨੇ 7,433, ਉਹਨਾਂ ਮਾਮਲਿਆਂ ਦੇ ਵਿੱਚ ਪੰਜਾਬ ਪਹਿਲੇ ਨੰਬਰ 'ਤੇ ਹੈ। ਤੁਹਾਨੂੰ ਯਾਦ ਹੋਣਾ ਪੰਜਾਬੀ ਰੇਡੀਓ USA ਦੀ ਇੱਕ ਰਿਪੋਰਟ ਦੇ ਵਿੱਚ ਆਪਾਂ ਬਾਤ ਤਫਸੀਲ ਇਸ ਗੱਲ ਦੇ ਉੱਤੇ ਜ਼ਿਕਰ ਕੀਤਾ ਸੀ, ਇਸ ਗੱਲ ਉੱਤੇ ਵੇਰਵੇ ਸਾਂਝੇ ਕੀਤੇ ਸਨ ਕਿ ਕਿਵੇਂ ਇੱਕ ਬੱਚੀ ਦੀ, ਇੱਕ ਧੀ ਦੀ ਕਹਿ ਲਓ, ਪੰਜਾਬ ਦੀ ਧੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ। ਉਸ ਵਾਇਰਲ ਵੀਡੀਓ ਦੇ ਵਿੱਚ ਉਹਦੇ ਤੋਂ ਕੋਲੋਂ ਨਸ਼ਾ ਜਿਹੜਾ ਬਰਾਮਦ ਕੀਤਾ ਜਾਂਦਾ ਹੈ, ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਸ ਬੱਚੀ ਦਾ ਪਿਤਾ ਵੀ ਜੇਲ੍ਹ ਦੇ ਵਿੱਚ ਬੰਦ, ਇਸ ਬੱਚੀ ਦਾ ਜਿਹੜਾ ਮਾਂ ਹੈ, ਜਿਹੜੀ ਭਰਾ ਹੈ, ਉਹਦੇ ਉੱਤੇ ਵੀ ਨਸ਼ਾ ਤਸਕਰੀ ਦਾ ਕੇਸ ਚੱਲਦਾ। ਸੋ ਉਹਦੇ ਵਿੱਚ ਆਪਾਂ ਵੱਖ-ਵੱਖ ਪਹਿਲੂਆਂ ਤੋਂ, ਵੱਖ-ਵੱਖ ਸੋਰਸਿਸ ਤੋਂ ਇਹ ਅੰਕੜੇ ਇਕੱਠੇ ਕਰਕੇ ਲਿਆਂਦੇ ਸੀਗੇ ਕਿ ਕਿਵੇਂ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਵੀ ਨਸ਼ੇ ਦੀ ਤਸਕਰੀ ਦੇ ਵਿੱਚ ਇਨਵੋਲਵ ਹੋ ਚੁੱਕੀਆਂ ਨੇ। ਕਿਸੇ ਦਾ ਕਾਰਨ ਸਮਾਜਿਕ ਹੈ, ਕਿਸੇ ਦਾ ਕਾਰਨ ਇਹ ਹੈ ਕਿ ਉਹ ਡਰੱਗ ਪੈਡਲਰ ਤੋਂ ਪੈਸੇ ਫੜੀ ਬੈਠਾ ਹੈ, ਅਤੇ ਜੇਕਰ ਬੰਦਾ ਪੁਲਿਸ ਫੜ ਲੈਂਦੀ ਹੈ ਤਾਂ ਬੀਬੀ ਨੂੰ ਉਹ ਕੰਮ ਕਰਨਾ ਪੈਂਦਾ। ਕਿਸੇ ਦੀਆਂ ਕੁਝ ਹੋਰ ਸਮੱਸਿਆਵਾਂ ਨੇ। ਮਤਲਬ ਇਹ ਐਸਾ ਜੰਜਾਲ ਆ ਜਿਹਦੇ ਵਿੱਚ ਇੱਕ ਬੰਦਾ ਜੇ ਘਿਰਿਆ ਤਾਂ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਤੱਕ ਨੂੰ ਨਸ਼ੇ ਦੀ ਤਸਕਰੀ ਕਰਨੀ ਪਈ, ਇੱਥੋਂ ਤੱਕ ਕਿ ਉਹਨਾਂ ਦੀਆਂ ਕੁਆਰੀਆਂ ਕੁੜੀਆਂ ਨੂੰ ਨਸ਼ਾ ਵੇਚਣਾ ਪਿਆ। ਖੈਰ, ਆਪਾਂ ਵਾਪਸ ਆਉਣੇ ਇਸ ਰਿਪੋਰਟ ਦੇ ਉੱਤੇ। ਹੁਣ ਇਹ ਹੈਗਾ ਕਿ ਇਹ ਵੀ ਇੱਥੇ ਜ਼ਿਕਰ ਕਰ ਦਈਏ ਆਪਾਂ ਕਿ ਦਰਜ ਕੀਤੇ ਗਏ ਕੇਸਾਂ ਨਾਲੋਂ ਨਸ਼ਾ ਤਸਕਰਾਂ ਦੀ ਗਿਣਤੀ ਵੱਧ ਹੋਵੇਗੀ, ਕਿਉਂਕਿ ਰਿਪੋਰਟ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇੱਕ ਕੇਸ ਦੇ ਵਿੱਚ ਕਿੰਨੇ ਨਸ਼ਾ ਤਸਕਰਾਂ ਨੂੰ
ਨਾਮਜ਼ਦ ਕੀਤਾ। ਇਹ ਵੀ ਹੋਵੇ ਕਿ ਇੱਕ ਰਿਪੋਰਟ ਦੇ ਵਿੱਚ, ਇੱਕ FIR ਦੇ ਵਿੱਚ, ਇੱਕ ਮਾਮਲੇ ਦੇ ਵਿੱਚ 8 ਬੰਦੇ ਵੀ ਹੋ ਸਕਦੇ, 4 ਵੀ ਹੋ ਸਕਦੇ ਆ। ਸੋ ਜੇਕਰ 7433 ਕੇਸ ਦਰਜ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹਨਾਂ ਦੇ ਵਿੱਚ ਇਨਵੋਲਵ ਬੰਦਿਆਂ ਦੀ ਗਿਣਤੀ ਹੋਊਗੀ ਉਹ ਕਿਤੇ 10,000 ਤੋਂ ਜਾਂ 12,000 ਦੇ ਕਰੀਬ ਵੀ ਹੋ ਸਕਦੀ ਹੈ। ਖੈਰ, ਹੁਣ ਆਪਾਂ ਪਿੱਛੇ ਜੇ ਇੱਕ ਫਰੀਦਕੋਟ ਤੋਂ ਤੁਸੀਂ ਗੱਲ ਸੁਣੀ ਹੋਣੀ ਆ। ਫਰੀਦਕੋਟ ਤੋਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਰੇਲਵੇ ਸਟੇਸ਼ਨ ਉੱਤੇ ਇੱਕ ਬੰਦਾ ਚਿੱਟਾ ਵੇਚ ਰਿਹਾ ਸੀਗਾ। ਬਾਅਦ ਦੇ ਵਿੱਚ ਪੁਲਿਸ ਸਰਗਰਮ ਹੋਈ, ਉਹਨੂੰ ਫੜ ਲਿਆ ਗਿਆ। ਪਰ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਅਜਿਹੀਆਂ ਨੇ ਜਿੱਥੇ ਪਰਚੂਨ ਦੇ ਵਿੱਚ, ਇੱਕ ਤਾਂ ਹੁੰਦਾ ਥੋਕ ਦਾ ਕੰਮ, ਇੱਕ ਹੁੰਦਾ ਪਰਚੂਨ ਦੇ ਵਿੱਚ ਚਿੱਟਾ ਜਿਹੜਾ ਅਵੇਲੇਬਲ ਹੈ। ਅੱਜ ਵੀ ਪੰਜਾਬ ਦੇ ਬਾਰੇ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਜੇਕਰ ਤੁਸੀਂ ਹੋਰ ਚੀਜ਼ ਮੰਗਵਾਉਣੀ ਹੈ, ਹੋਮ ਡਿਲੀਵਰੀ ਹੋਵੇ ਨਾ ਹੋਵੇ, ਪਰ ਚਿੱਟੇ ਦੀ ਹੋ ਜਾਂਦੀ ਹੈ। ਖੈਰ, ਹੁਣ ਹੋਇਆ ਕੀ ਹੈ, ਅਸਲ ਦੇ ਵਿੱਚ ਕੇਰਲਾ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਸਿਰਫ 1600 ਕੇਸ ਦਰਜ ਹੈ, ਬਾਕੀ 25,000 ਦੇ ਕਰੀਬ ਨਸ਼ਾ ਕਰਨ ਵਾਲੇ ਸਨ। ਉੱਤਰ ਪ੍ਰਦੇਸ਼ ਦੇ ਵਿੱਚ 4920 FIR ਦਰਜ ਆ, ਦੂਜੇ ਨੰਬਰ ਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ। NDPS ਦੇ ਸਾਲ 2016-2018 ਤੱਕ ਦਰਜ ਕੇਸਾਂ ਦੇ ਵਿੱਚ ਪੰਜਾਬ ਸਭ ਤੋਂ ਉੱਪਰ ਹੈ। ਇਹ 2019 ਤੇ 2020 ਦੇ ਵਿੱਚ ਵੀ ਦੂਜੇ ਨੰਬਰ ਤੇ ਸੀ, ਜਦਕਿ 2021 ਦੇ ਵਿੱਚ ਤੀਜੇ ਸਥਾਨ ਤੇ ਰਿਹਾ। ਪੰਜਾਬ ਦੇ ਵਿੱਚ ਨਸ਼ਾ ਤਸਕਰੀ ਸਮਾਜਿਕ, ਅਪਰਾਧਿਕ ਅਤੇ ਰਾਜਨੀਤਿਕ ਪੱਖ ਤੋਂ ਚਰਚਾ ਦਾ ਵਿਸ਼ਾ ਰਹੀ ਹੈ। ਪੁਲਿਸ ਨੇ ਨਸ਼ਾ ਤਸਕਰੀ ਦੇ ਲਈ ਸਿਆਸਤਦਾਨਾਂ, ਕਾਰੋਬਾਰੀਆਂ, ਇੱਥੋਂ ਤੱਕ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਵੀ ਕੇਸ ਦਰਜ ਕੀਤੇ ਹੈ। ਤੁਸੀਂ ਪੰਜਾਬ ਦੇ ਨਸ਼ੇ ਦੇ ਮਾਮਲੇ ਦੇ ਵਿੱਚ ਵੱਡੇ ਸਿਆਸਤਦਾਨਾਂ ਦੇ ਨਾਮ ਆਏ ਨੇ, ਔਰ ਉਹਨਾਂ ਦੇ ਨਾਮ ਆਏ ਨੇ ਕਿ ਕਿਸੇ ਨੇ ਵੈਸੇ ਹੀ ਨਾਮ ਲੈਤਾ। ਉਹਨਾਂ ਦੇ ਨਾਮ ਬਕਾਇਦਾ ਉਹਨਾਂ ਲੋਕਾਂ ਨੇ ਲਏ ਨੇ ਜਿਹੜੇ ਲੋਕਾਂ ਦੇ ਉੱਤੇ ਖੁਦ ਕਾਨੂੰਨੀ ਕਾਰਵਾਈਆਂ ਦੇ ਜਿਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ। ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਤੁਹਾਨੂੰ ਮੈਂ ਅਫਸਰਸ਼ਾਹੀ ਦੀ ਮਿਸਾਲ ਇਹ ਦੇ ਦਿੰਦਾ ਕਿ ਇੱਥੇ ਇੰਦਰਜੀਤ ਸਿੰਘ, ਜਿਹੜੇ ਇੱਕ ਰਾਜਜੀਤ ਹੁੰਦਲ, ਉਹਨਾਂ ਦੇ ਬਾਰੇ ਵੀ ਇੱਕ ਪੰਜਾਬੀ ਰੇਡੀਓ USA ਤੇ ਆਪਾਂ ਰਿਪੋਰਟ ਕੀਤੀ ਸੀ ਤੇ ਦੱਸਿਆ ਸੀਗਾ ਕਿ ਕਿਵੇਂ ਇਹਨਾਂ ਦੇ ਪਾਕਿਸਤਾਨ ਸਥਿਤ ਜਿਹੜੇ ਤਸਕਰ ਹੈ ਉਹਨਾਂ ਦੇ ਨਾਲ ਰਲੇ ਹੋਏ ਸੀਗੇ ਤੇ ਇੰਦਰਜੀਤ ਨਸ਼ਾ ਤਸਕਰੀ ਦਾ ਪੈਸਾ ਵੱਡੇ ਅਫਸਰਾਂ ਨੂੰ ਦਿੰਦਾ ਸੀਗਾ। ਸਿਆਸਤਦਾਨ ਵੀ ਹੋ ਗਏ ਤੇ ਜਿਹੜੇ ਸਾਡੇ ਪੁਲਿਸ ਵਾਲੇ ਆ ਉਹ ਵੀ ਹੋ ਗਏ। ਕਾਰੋਬਾਰੀਆਂ ਤੇ ਵੀ ਦੋਸ਼ ਲੱਗੇ ਨੇ। ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਣਾ ਆਮ ਲੋਕਾਂ ਤੇ ਵੀ ਦੋਸ਼ ਲੱਗੇ ਨੇ। ਲੁਧਿਆਣੇ ਦਾ ਰਾਣੂ ਸਰਪੰਚ ਮਾਫ ਕਰਨਾ, ਜਿਹਦੀਆਂ ਬਾਅਦ ਦੇ ਵਿੱਚ ਰਣਜੀਤ ਬਾਵਾ ਦੇ ਨਾਲ ਵੀ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ, ਔਰ ਬਾਅਦ ਦੇ ਵਿੱਚ ਰਣਜੀਤ ਬਾਵੇ ਨੂੰ ਸਫਾਈ ਦੇਣੀ ਪਈ ਸੀ ਕਿ ਮੇਰੇ ਕਿਸੇ ਗਾਣੇ ਦੇ ਉੱਤੇ ਸ਼ੂਟ ਸੀਗਾ, ਰਿਕਾਰਡਿੰਗ ਸੀਗੀ, ਅਸੀਂ ਵੀਡੀਓ ਸ਼ੂਟ ਕਰ ਰਹੇ ਸੀਗੇ ਤੇ ਉੱਥੇ ਹੀ ਜਿਹੜਾ ਰਾਣੋ ਸੀ ਉਹ ਪਹੁੰਚਿਆ ਤੇ ਅਸੀਂ ਉਹਦੇ ਨਾਲ ਫੋਟੋਆਂ ਖਿਚਵਾ ਲਈਆਂ। ਉਹਦੀ ਗੱਡੀ ਦੇ ਅੱਗੇ, ਸਕੋਰਪੀਓ ਗੱਡੀ ਦੇ ਅੱਗੇ ਪੁਲਿਸ ਦੀ ਗੱਡੀ ਹੂਟਰ ਵਜਾਉਂਦੀ ਜਾ ਰਹੀ ਹੈ, ਉਹਦੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ। ਸੋ ਸਾਰੀਆਂ ਹੀ ਧਿਰਾਂ, ਚਾਹੇ ਉਹ ਸਿਆਸਤਦਾਨ ਹੈ, ਚਾਹੇ ਉਹ ਪੁਲਿਸ ਅਫਸਰ ਹੈ, ਚਾਹੇ ਉਹ ਆਮ ਲੋਕ ਨੇ, ਚਾਹੇ ਉਹ ਕੋਈ ਕਾਰੋਬਾਰੀ ਹੈ, ਇੱਥੋਂ ਤੱਕ ਹੀ ਇਹ ਕਿਹਾ ਜਾਂਦਾ ਕਿ ਪੰਜਾਬ ਦੀ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਇਹਦੇ ਵਿੱਚੋਂ ਕੁਝ ਲੋਕ ਅਜਿਹੇ ਨੇ, ਬੇਸ਼ੱਕ ਉਹ ਖੁੱਲ੍ਹ ਕੇ ਤਾਂ ਨਹੀਂ ਆਏ, ਪਰ ਕੁਝ ਲੋਕ ਅਜਿਹੇ ਨੇ ਜਿਹੜੇ ਇਸ ਕਾਲੇ ਕਾਰੋਬਾਰ ਦੇ ਵਿੱਚ ਕਿਤੇ ਨਾ ਕਿਤੇ ਹਿੱਸਾ ਪੱਤੀ ਰੱਖਦੇ ਨੇ, ਇਨਵੋਲਵ ਨੇ ਜਾਂ ਉਹਨਾਂ ਤੋਂ ਨਸ਼ਾ ਲੈਂਦੇ ਨੇ। ਖੈਰ, ਪਰ ਹੁਣ ਪੰਜਾਬ ਦੇ ਵਿੱਚ ਤਰਾਸਦੀ ਇਹ ਹੋਈ ਪਈ ਹੈ ਕਿ ਅੱਜ ਪੰਜਾਬੀ ਤਸਕਰੀ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੋ ਰਹੀ ਹੈ। ਇਹ ਗੱਲ ਅਸੀਂ ਨਹੀਂ ਕਹਿੰਦੇ, ਇਹ ਗੱਲ NCRB ਦੀ ਰਿਪੋਰਟ ਕਹਿ ਰਹੀ ਹੈ। ਔਰ ਦੂਜੀ ਗੱਲ ਇਹ ਹੈ ਕਿ ਜੇਕਰ ਆਪਾਂ ਗੱਲ ਕਰੀਏ ਇਸ ਤੋਂ ਵੀ ਅਗਲੇ ਇੱਕ ਦੁਖਾਂਤਕ ਪਹਿਲੂ ਦੇ ਬਾਰੇ, ਨਸ਼ਿਆਂ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੀਪਕ ਸ਼ਰਮਾ ਜੀ ਨੇ ਬੜੀ ਤਫਸੀਲ ਦੇ ਨਾਲ ਇਹ ਗੱਲ ਦੱਸੀ ਸੀ ਤੇ ਆਪਾਂ ਉਸੇ ਹੀ ਗੱਲ ਦੇ ਵਿੱਚ ਅਗਲਾ ਅੰਸ਼ ਜਿਹੜਾ ਉਹਦੇ ਤੇ ਘੋਖ ਕਰਦੇ ਹਾਂ। ਲੰਘੇ 4 ਵਰ੍ਹਿਆਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤਾਂ ਦੇ ਵਿੱਚ ਕਰੀਬ 3 ਗੁਣਾ ਦਾ ਵਾਧਾ ਹੋਇਆ। NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਲੰਘੇ ਦਿਨੀ ਜਾਰੀ ਰਿਪੋਰਟ ਦੇ ਵਿੱਚ ਪਤਾ ਲੱਗਿਆ ਕਿ ਦੇਸ਼ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਪੰਜਾਬ ਦੀ ਆਬਾਦੀ 2.21% ਬਣਦੀ ਹੈ, ਜਦੋਂ ਕਿ ਨਸ਼ਿਆਂ ਦੇ ਨਾਲ ਹੋਈਆਂ ਮੌਤਾਂ ਦੇ ਵਿੱਚੋਂ ਇਕੱਲੇ ਪੰਜਾਬ ਦੇ ਵਿੱਚੋਂ 21% ਮੌਤਾਂ, ਯਾਨੀ ਕਿ ਜੇ ਆਪਾਂ 20% ਕਹਿ ਲਈਏ ਤਾਂ ਇਹ 100 ਦਾ 5ਵਾਂ ਹਿੱਸਾ ਬਣ ਜਾਂਦਾ, ਜੇ 25% ਕਹਿ ਲਈਏ ਤਾਂ ਚੌਥਾ। ਇਹ 5ਵੇਂ ਹਿੱਸੇ ਦੇ ਨਾਲੋਂ ਥੋੜੀਆਂ ਵੱਧ ਨੇ, 21%, ਜਦ ਕਿ ਪੰਜਾਬ ਦੀ ਆਬਾਦੀ ਕਿੰਨੀ ਹੈ? ਮਹਿਜ਼ 2.21 ਜਿਹੜੀ ਆ ਉਹ ਬਣਦੀ ਹੈ ਫੀਸਦੀ। NCRB ਦੀ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਓਵਰਡੋਜ਼ ਦੇ ਨਾਲ 2022 ਦੇ ਵਿੱਚ 144 ਮੌਤਾਂ ਹੋਈਆਂ ਨੇ, ਜਿਹੜੀਆਂ ਕਿ ਦੇਸ਼ ਭਰ ਦੇ ਵਿੱਚ ਹੋਈਆਂ ਮੌਤਾਂ ਦਾ 21% ਬਣਦਾ ਹੈ। 4 ਵਰ੍ਹੇ ਪਹਿਲਾਂ 2019 ਦੇ ਵਿੱਚ ਓਵਰਡੋਜ਼ ਨੇ 45 ਜਾਨਾਂ ਲਈਆਂ, ਜੋ ਦੇਸ਼ ਭਰ ਦੇ ਵਿੱਚ ਗਈਆਂ ਜਾਨਾਂ ਦਾ 6.3% ਬਣਦਾ। ਮਤਲਬ ਕਿ 4 ਸਾਲਾਂ ਦੇ ਵਿੱਚ ਹੀ 3 ਗੁਣਾ ਦਾ ਜਿਹੜਾ ਵਾਧਾ ਹੋ ਗਿਆ। ਉਸ ਤੋਂ ਪਹਿਲਾਂ ਸਾਲ 2017 ਦੇ ਵਿੱਚ ਓਵਰਡੋਜ਼ ਦੇ ਨਾਲ 71 ਮੌਤਾਂ ਹੋਈਆਂ, ਜਦੋਂ ਕਿ 2018 ਦੇ ਵਿੱਚ ਇਹ ਗਿਣਤੀ 78 ਸੀ। ਪਰ ਉਹ ਕਹਿੰਦੇ ਕਿ 4 ਸਾਲਾਂ ਦੇ ਵਿੱਚ ਹੀ 3 ਗੁਣਾ ਦਾ ਵਾਧਾ ਹੋ ਗਿਆ, ਯਾਨੀ ਕਿ ਜੇ ਆਪਾਂ 6 ਨੂੰ ਦੇਖਦੇ ਹਾਂ 2019 ਦੇ ਵਿੱਚ ਤਾਂ 22 ਦੇ ਵਿੱਚ ਆਉਂਦਿਆਂ ਇਹ ਜਿਹੜਾ ਅੰਕੜਾ ਸੀਗਾ ਇਹ 21% ਬਣ ਗਿਆ, ਯਾਨੀ ਕਿ
144 ਜੋ ਕਿ ਸਾਲ 2019 ਦੇ ਵਿੱਚ 45 ਸੀਗਾ। ਹੁਣ ਤੁਸੀਂ ਦੇਖੋ ਕਿ ਪੰਜਾਬ ਕਿੱਥੇ ਆ ਖੜਿਆ ਵਾ। ਅਸੀਂ ਤਸਕਰੀ ਦੇ ਮਾਮਲੇ ਦੇ ਵਿੱਚ ਵੀ ਪਹਿਲੇ ਨੰਬਰ 'ਤੇ ਹਾਂ ਦੇਸ਼ ਭਰ ਦੇ ਵਿੱਚੋਂ, ਤੇ ਜਿਹੜੀਆਂ ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੇ ਉਸ ਮਾਮਲੇ ਦੇ ਵਿੱਚ ਵੀ ਅਸੀਂ ਪਹਿਲੇ ਨੰਬਰ 'ਤੇ। ਇੱਥੋਂ ਅਸੀਂ ਇਸ ਗੱਲ ਦੇ ਸਿੱਟੇ 'ਤੇ ਤਾਂ ਪਹੁੰਚ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਸਮੱਸਿਆ ਨੇ ਕਿਸ ਕਦਰ ਪੰਜਾਬ ਨੂੰ ਆਪਣੀ ਪਕੜ ਦੇ ਵਿੱਚ ਜਕੜਿਆ ਹੋਇਆ। ਦੂਜੀ ਗੱਲ ਇਹ ਹੈ ਕਿ ਹਮੇਸ਼ਾ ਅਸੀਂ ਇਹ ਤਾਂ ਕਹਿ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਖੇਪਾਂ ਬਰਾਮਦ ਹੋਈਆਂ, ਪਰ ਜਿਹੜੀਆਂ ਖੇਪਾਂ ਬੰਦਰਗਾਹਾਂ ਦੇ ਰਾਹੀਂ ਆਉਂਦੀਆਂ, ਜਿਹੜੀਆਂ ਖੇਪਾਂ ਗੁਜਰਾਤ ਦੇ ਵਿੱਚੋਂ ਪੰਜਾਬ ਆਉਂਦੀਆਂ, ਉਹਨਾਂ ਦਾ ਜ਼ਿਕਰ ਕਦੋਂ ਹੋਊਗਾ? ਔਰ ਜਿਹੜਾ ਦੂਜਾ ਸਾਡਾ ਅਹਿਮ ਸਵਾਲ ਸੀਗਾ ਉਹ ਇਹ ਸੀਗਾ ਅਸਲ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹਨਾਂ ਦੀਆਂ ਇਕੱਲੀਆਂ ਰਿਪੋਰਟਾਂ ਹੀ ਆਉਂਦੀਆਂ ਪੰਜਾਬੀ ਇਸ ਬਿਮਾਰੀ ਤੋਂ ਪੀੜਤ ਨੇ, ਇਸ ਬਿਮਾਰੀ ਨੇ ਪੰਜਾਬ ਨੂੰ ਖਾ ਲਿਆ, ਇਸ ਬਿਮਾਰੀ ਨੇ ਪੰਜਾਬ ਦੇ ਸੈਂਕੜੇ ਚੁੱਲ੍ਹਿਆਂ ਦੇ ਵਿੱਚ ਬਲਦੀ ਅੱਗ ਉੱਤੇ ਪਾਣੀ ਪਾ ਦਿੱਤਾ, ਉਹ ਚੁੱਲ੍ਹੇ ਠੰਡੇ ਹੋ ਚੁੱਕੇ ਨੇ, ਘਰਾਂ ਦੇ ਵਿੱਚ ਘਾਹ ਉੱਗ ਚੁੱਕਿਆ। ਇੱਥੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਨਸ਼ਾ ਕਰਨ ਕਰਕੇ ਆਪਣੇ ਘਰਾਂ ਦੀਆਂ ਬਨੇਰਿਆਂ 'ਤੇ ਲੱਗੀਆਂ ਗਰਿੱਲਾਂ ਤੱਕ ਵੇਚਤੀਆਂ, ਆਪਣੇ ਗੇਟ ਤੱਕ ਵੇਚਤੇ। ਇਹ ਪੰਜਾਬ ਦੀ ਤਰਾਸਦੀ ਹੈ। ਪਰ ਪੰਜਾਬ ਦੇ ਸਿਆਸਤਦਾਨ ਕਹਿ ਜੇ ਨੇ, ਕੋਈ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤਾਂ ਉੱਠ ਕੇ BSF ਦੇ ਵਿਰੋਧ ਧਰਨਾ ਦੇ ਦਿੰਦੇ ਆ, ਕਾਂਗਰਸੀ ਆਉਂਦੇ ਤਾਂ ਉਹ ਕਹਿੰਦੇ ਅਸੀਂ 4 ਹਫ਼ਤਿਆਂ ਦੇ ਵਿੱਚ ਖਤਮ ਕਰਾਂਗੇ, ਗੁਟਕਾ ਸਾਹਿਬ ਦੀ ਸਹੁੰ ਖਾ ਜਾਂਦੇ, ਝੂਠੀ ਖਾਂਦੇ ਕਿਉਂਕਿ ਖਤਮ ਤਾਂ ਹੋਇਆ ਨਹੀਂਗਾ। ਜਿਹੜੇ ਹੁਣ ਇਨਕਲਾਬ ਵਾਲੇ ਆਏ ਨੇ ਇਹ ਕਹਿੰਦੇ ਜੀ ਅਸੀਂ ਤਾਂ 3 ਮਹੀਨਿਆਂ ਦੇ ਵਿੱਚ ਕਰ ਦਿਆਂਗੇ। ਆ 3 ਮਹੀਨੇ 2 ਸਾਲ ਪੂਰੇ ਹੋਣ ਵਾਲੇ ਆ, 3 ਮਹੀਨਿਆਂ 'ਚ ਨਸ਼ਾ ਕਿੱਥੇ ਖਤਮ ਹੋਇਆ? ਆ ਹੁਣ ਮੁੱਖ ਮੰਤਰੀ ਸਾਹਿਬ ਲੰਘੇ ਦਿਨੀ ਮੀਟਿੰਗ ਕਰ ਰਹੇ ਸੀਗੇ, ਉਹ ਕਹਿ ਰਹੇ ਸੀ ਮੈਂ ਹਦਾਇਤਾਂ ਦਿੱਤੀਆਂ। ਤੁਸੀਂ ਵਿਸਲ ਬਲੋਰਿੰਗ ਵੀ ਮਾਰ ਰਹੇ ਹੋ, ਨਸ਼ਾ ਤਾਂ ਬੰਦ ਕਰਨਾ ਬਹੁਤ ਦੂਰ ਦੀ ਗੱਲ ਹੈ, ਔਰ ਕਿਵੇਂ ਬੰਦ ਹੋਊਗਾ ਇਹਦੇ ਲਈ ਬਹੁਤ ਕੰਸਟਰਕਟਿਵ ਰੋਡ ਮੈਪ ਚਾਹੀਦਾ ਵਾ ਇਹਦੇ ਲਈ ਤਾਂ। ਔਰ ਇਹ ਇਕੱਲੀ ਰਾਜਾਂ ਦੇ ਮਾਮਲੇ ਦੇ ਵਿੱਚ ਰਾਜਾਂ ਦੇ ਵੱਸੋਂ ਬਾਹਰ ਦੀ ਗੱਲ ਹੋ ਗਈ ਹੈ, ਕਿਉਂਕਿ ਇਹ ਕੌਮਾਂਤਰੀ ਮਾਮਲਾ ਹੈ। ਕੌਮਾਂਤਰੀ ਬਾਰਡਰਾਂ ਤੋਂ ਡਰੋਨਾਂ ਦੇ ਰਾਹੀਂ ਜਾਂ ਹੋਰ ਢੰਗਾਂ ਦੇ ਨਾਲ ਜ਼ਰੀਏ ਜਿਹੜਾ ਨਸ਼ਾ ਆ ਰਿਹਾ ਪੰਜਾਬ ਦੇ ਵਿੱਚ। ਔਰ ਦੂਜੀ ਗੱਲ ਇਹ ਹੈ, ਇਸ ਵੇਲੇ ਸਭ ਤੋਂ ਵੱਧ ਵਿਚਾਰਨ ਵਾਲੀ ਜਿਹੜੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਵਿੱਚ ਇੱਕ ਅਖਬਾਰ ਦੀ ਸੰਪਾਦਕੀ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ 10 ਸਾਲ ਪਹਿਲਾਂ ਉਹਨਾਂ ਨੇ ਪੰਜਾਬ ਨੂੰ ਇਹ ਦੱਸਤਾ ਸੀਗਾ ਕਿ ਤੁਹਾਡੇ ਨਾਲ ਆਹ ਹਾਲਾਤ ਹੋ ਜਾਣਗੇ, ਪਰ ਅਸੀਂ ਇਹਨਾਂ ਦੇ ਉੱਤੇ ਗੌਰ ਨਹੀਂ ਕੀਤਾ। ਅਸੀਂ ਤਾਂ ਕੀ ਗੌਰ ਜਿਹੜਾ ਕਰਨਾ ਸੀਗਾ, ਅਸੀਂ ਤਾਂ ਚਲੋ ਖਬਰਾਂ ਦੇ ਵਿੱਚ ਜੋ ਬਣਦਾ ਸਰਦਾ ਜ਼ਿਕਰ ਹੈ ਸਮੱਸਿਆ ਦਾ ਉਹਦੇ ਬਾਰੇ ਗੱਲ ਕਰ ਹੀ ਰਹੇ ਹਾਂ, ਪਰ ਕੇਂਦਰ ਦੀਆਂ ਸਰਕਾਰਾਂ ਜਿਨ੍ਹਾਂ ਤੇ ਉੱਤੇ ਜ਼ਿੰਮਾ ਕਿ ਬਾਰਡਰੋਂ ਪਾਰ ਨਸ਼ਾ ਨਾ ਆਵੇ, ਉਹਨਾਂ ਸਰਕਾਰਾਂ ਨੇ ਵੀ ਇਸ ਮਾਮਲੇ 'ਚ ਪੰਜਾਬ ਦੀ ਕੋਈ ਬਹੁਤੀ ਬਾਂਹ ਨਹੀਂ ਫੜੀ ਹੈ। BSF ਦਾ ਘੇਰਾ ਜੇ ਵਧਾਇਆ ਜਾ ਸਕਦਾ 50 ਕਿਲੋਮੀਟਰ, ਤਾਂ ਕੀ BSF ਨਸ਼ਾ ਨਹੀਂ ਰੋਕ ਸਕਦੀ ਪੰਜਾਬ ਦੇ ਅੰਦਰ ਆਉਣ ਤੋਂ? ਔਰ ਪੰਜਾਬ ਦੀਆਂ ਜਿਹੜੀਆਂ ਏਜੰਸੀਜ਼ ਨੇ, ਭਾਵੇਂ ਉਹ ਪੁਲਿਸ ਹੈ ਜਾਂ ਕੋਈ ਹੋਰ ਏਜੰਸੀਜ਼ ਨੇ, ਤਾਂ ਉਹਨਾਂ ਦਾ ਕੀ ਕੰਮ ਲੋਕਾਂ ਨੂੰ ਫੜ ਕੇ ਸਿਰਫ ਜੇਲ੍ਹਾਂ 'ਚ ਸੁੱਟਣਾ ਹੀ ਹੈ? ਕਿ ਨਸ਼ਾ ਰੋਕਣਾ ਪੰਜਾਬ ਦੀਆਂ ਸਰਕਾਰਾਂ ਦਾ, ਮੁੱਖ ਮੰਤਰੀ ਸਾਹਿਬ ਦਾ, ਜੇ ਇਹਨਾਂ ਸਰਕਾਰਾਂ ਦਾ ਕੋਈ ਕੰਮ ਨਹੀਂ ਹੈ? ਕਿ ਅਸੀਂ ਸਿਰਫ ਕੇਸਾਂ ਦੀ ਗਿਣਤੀ ਕਰਨ ਜੋਗੀਆਂ ਕਿ ਅਸੀਂ ਇੰਨੇ ਕੇਸ ਦਰਜ ਕਰਕੇ ਇੰਨੇ ਲੋਕ ਜਿਹੜੇ ਅੰਦਰ ਕਰਤੇ? ਰੋਕਣਾ ਕਿਵੇਂ ਹੈ? ਇਹ ਰੁਕੂ ਕਿਵੇਂ? ਇਸ ਸਮੱਸਿਆ ਤੋਂ ਨਿਜਾਤ ਕਿਵੇਂ ਮਿਲੂ? ਕੇਂਦਰ ਇਹਦਾ ਕੀ ਹੱਲ ਕਰੂਗਾ? ਮੋਦੀ ਸਰਕਾਰ ਜਦੋਂ ਤੋਂ ਅਸੀਂ ਰਿਪੋਰਟਾਂ ਦਾ ਜ਼ਿਕਰ ਕਰ ਰਹੇ ਹਾਂ, ਚਾਹੇ ਉਹ 15-16, ਚਾਹੇ ਉਹ 17-18, ਚਾਹੇ 19-20 ਹੈ, ਮੋਦੀ ਸਰਕਾਰ ਤਾਂ ਉਦੋਂ ਦੀ ਕੇਂਦਰੀ ਸੱਤਾ ਦੇ ਵਿੱਚ ਹੈ ਨਾ। ਚਲੋ ਅਕਾਲੀ ਤਾਂ 2017 ਤੱਕ ਰਹੇ, ਕਾਂਗਰਸੀ 2022 ਤੱਕ ਰਹੇ, ਪਰ ਉਹ ਤਾਂ ਸਰਕਾਰ ਉੱਥੇ ਹੀ ਹੈ। ਸੋ ਅੱਜ ਤੱਕ ਇਸ ਮਾਮਲੇ 'ਚ ਪੰਜਾਬ ਨੂੰ ਭੰਡਣ ਤੋਂ ਇਲਾਵਾ ਪੰਜਾਬ ਦੀ ਬਾਂਹ ਕਿਸੇ ਸਰਕਾਰ ਨੇ ਨਹੀਂ ਫੜੀ। ਬਹੁਤ ਬਹੁਤ ਧੰਨਵਾਦ। ਜਲਦ